ਫਿਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚੇ ਸੱਚ ਵਿੱਚ ਜੀ। ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਅਸੀਂ ਦੀ ਹਿਸਟਰੀ ਸਾਂਝੀ ਕਰਨੀ ਸਾਡੇ ਦਰਸ਼ਕਾਂ ਨਾਲ। ਅੱਜ 10 ਅਕਤੂਬਰ 2013 25 ਅੱਸੂ ਨਾਨਕਸ਼ਾਹੀ ਸੰਮਤ 545 ਦਾ ਦਿਨ ਹੈ ਜੀ ਡਾਕਟਰ ਸਾਹਿਬ। ਸਿੱਖ ਇਤਿਹਾਸ ਦੇ ਹਵਾਲੇ ਨਾਲ ਅੱਜ ਦੇ ਦਿਨ 10 ਅਕਤੂਬਰ 1947 ਨੂੰ ਪੰਜਾਬ ਸਰਕਾਰ ਦੇ ਉਸ ਵੇਲੇ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਨੇ, ਕਿਉਂਕਿ ਨਹਿਰੂ ਪ੍ਰਾਈਮ ਮਿਨਿਸਟਰ ਸੀ, ਪਟੇਲ ਵੱਲਭ ਭਾਈ ਪਟੇਲ ਇਹ ਹੋਮ ਮਿਨਿਸਟਰ ਸੀ ਜੀ। ਸੋ 10 ਅਕਤੂਬਰ 1947 ਨੂੰ ਯਾਨੀ ਕਿ ਅੱਜ ਦੇ ਦਿਨ ਇਹ ਸਰਕੂਲਰ ਪੰਜਾਬ ਸਰਕਾਰ ਦੇ ਗਵਰਨਰ ਨੇ ਜਾਰੀ ਕੀਤਾ, ਜਿਹਦੇ ਵਿੱਚ ਕਿਹਾ ਗਿਆ ਸੀ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਜੀ and a menace to the law-abiding Hindus. Deputy commissioners should take special measures against them. ਜੀ ਕਿ ਸਿੱਖ ਇੱਕ ਜ਼ਰਾਇਮ ਪੇਸ਼ਾ ਕਬੀਲਾ ਹੈ ਤੇ ਜਿਹੜੇ ਕਾਨੂੰਨ ਨੂੰ ਮੰਨਣ ਵਾਲੇ ਹਿੰਦੂ ਨੇ ਉਹਨਾਂ ਦੇ ਲਈ ਖਤਰਾ ਨੇ ਜੀ। ਔਰ ਇਹ ਡਿਪਟੀ ਕਮਿਸ਼ਨਰਾਂ ਨੂੰ ਹੱਕ ਹੈ ਕਿ ਉਹ ਉਹਨਾਂ ਦੇ ਖਿਲਾਫ ਕੋਈ ਜ਼ਰੂਰੀ ਕਾਰਵਾਈ ਕਰਨ ਜੀ। ਸਰ ਕਪੂਰ ਸਿੰਘ ਜਿਹੜੇ ICS ਡਿਸਟ੍ਰਿਕਟ ਕਾਂਗੜਾ ਜਿਹੜਾ ਉਸ ਵੇਲੇ ਪੰਜਾਬ ਦਾ ਹਿੱਸਾ ਸੀ ਉਹਦੇ ਡਿਪਟੀ ਕਮਿਸ਼ਨਰ ਸਨ ਜੀ। ਉਹਨਾਂ ਨੇ ਇਸ ਸਰਕੂਲਰ ਦੇ ਉੱਤੇ ਇਤਰਾਜ਼ ਕੀਤਾ ਹੈ ਵੀ ਤੁਸੀਂ ਤਾਂ ਸਾਰੀ ਕੌਮ ਨੂੰ ਜ਼ਰਾਇਮ ਪੇਸ਼ਾ ਬਣਾ ਦਿੱਤਾ ਹੈ। ਨਤੀਜੇ ਦੇ ਤੌਰ ਤੇ ਉਹਨਾਂ ਨੂੰ ਆਪਣੀ ਨੌਕਰੀ ਗਵਾਉਣੀ ਪਈ ਔਰ 16-17 ਸਾਲ ਦੀ ਉਹਨਾਂ ਦੀ ਨੌਕਰੀ ਬਿਨਾਂ ਕੋਈ ਪੈਨਸ਼ਨ ਔਰ ਦੂਜੇ ਤੇ ਉਹਨਾਂ ਨੂੰ ਡਿਸਮਿਸ ਕੀਤਾ ਗਿਆ। ਸੋ ਅੱਜ ਦੇ ਦਿਨ ਹੋਇਆ ਜੀ। ਪੰਜਾਬ ਦਾ ਮੁੱਖ ਮੰਤਰੀ 1950 'ਚ ਭੀਮ ਸੈਨ ਸੱਚਰ ਸੀ, ਜਿਹੜਾ ਕਿ ਕੁਲਦੀਪ ਨਈਅਰ ਜਿਹੜਾ ਅੱਜ ਕੱਲ੍ਹ ਵੀ ਪੱਤਰਕਾਰ ਹੈ ਉਹਦਾ ਸਹੁਰਾ ਸੀ ਜੀ। ਸੋ 4 ਜੁਲਾਈ 1955 ਨੂੰ ਉਸ ਵੇਲੇ ਦੇ ਜਿਹੜਾ ਪੁਲਿਸ ਮੁਖੀ ਸੀ ਅਸ਼ਵਨੀ ਕੁਮਾਰ ਜਿਹੜਾ ਆਰੀਆ ਸਮਾਜੀ ਸੀ ਜੀ, ਉਹਨੇ ਬਹੁਤ ਅੱਗੇ ਵੱਧ ਕੇ ਭੀਮ ਸੈਨ ਸੱਚਰ ਨੂੰ ਇਸ ਗੱਲ ਲਈ ਮਨਾਇਆ ਕਿ ਪੁਲਿਸ ਦਰਬਾਰ ਸਾਹਿਬ ਦੇ ਵਿੱਚ ਭੇਜੀ ਜਾਏ, ਕਿਉਂਕਿ ਪੰਜਾਬੀ ਸੂਬੇ ਦਾ ਮੋਰਚਾ ਲੱਗਾ ਸੀ, ਹਜ਼ਾਰਾਂ ਦੀ ਗਿਣਤੀ 'ਚ ਸਿੱਖ ਉੱਥੇ ਇਕੱਠੇ ਹੁੰਦੇ ਸੀ, ਅਕਾਲੀ ਗ੍ਰਿਫਤਾਰੀਆਂ ਦਿੰਦੇ ਸੀ ਜੀ। ਸੋ 4 ਜੁਲਾਈ ਨੂੰ ਪੁਲਿਸ ਨੇ ਆ ਕੇ ਮੰਜੀ ਸਾਹਿਬ ਤੇ ਕਬਜ਼ਾ ਕੀਤਾ, ਥਰੂ ਗੈਸ ਦੇ ਗੋਲੇ ਛੱਡੇ, ਹਰਮੰਦਰ ਸਾਹਿਬ ਦੀਆਂ ਪਰਿਕਰਮਾ 'ਚ ਵੀ ਜਿਹੜੀ ਤੱਕ ਉਹ ਗੋਲੇ ਗਏ ਜੀ। ਲੇਕਿਨ ਸਿੱਖਾਂ ਦੇ ਵਿੱਚ ਇੰਨਾ ਰੋਹ ਜਾਗਿਆ ਕਿ ਫਿਰ ਅੱਜ ਦੇ ਦਿਨ 1955 'ਚ ਭੀਮ ਸੈਨ ਸੱਚਰ ਨੇ ਮੰਜੀ ਸਾਹਿਬ ਦੀਵਾਨ ਹਾਲ 'ਚ ਆ ਕੇ ਖਾਲਸਾ ਪੰਥ ਤੋਂ ਮਾਫੀ ਮੰਗੀ, ਜਿਹੜਾ ਕਿ ਬਹੁਤ ਅੱਛਾ ਜੈਸਚਰ ਸੀ। ਹੁਣ ਜੋ ਕੁਝ ਅਸੀਂ ਜੂਨ 84 ਔਰ ਉਸ ਤੋਂ ਬਾਅਦ ਦੇਖਿਆ ਘੱਲੂਘਾਰਿਆਂ ਤੋਂ ਬਾਅਦ ਘੱਲੂਘਾਰਾ, ਇਸ ਦੇ ਮੁਕਾਬਲੇ ਜਦੋਂ ਤੁਸੀਂ ਉਦੋਂ ਦੇਖਦੇ ਹੋ ਕਿ ਇਹ ਇੱਕ ਭੀਮ ਸੈਨ ਸੱਚਰ ਇਹਦੇ ਬਾਵਜੂਦ ਕਿ ਉਸ ਤੋਂ ਕੋਈ ਗਲਤੀ ਹੋਈ ਉਹਨੇ ਗਲਤੀ ਨੂੰ ਰਿਅਲਾਈਜ਼ ਕੀਤਾ, ਇਹ ਨਹੀਂ ਵੀ ਚੰਡੀਗੜ੍ਹ ਬਹਿ ਕੇ ਬਿਆਨ ਦਿੱਤਾ, ਉਹ ਖੁਦ ਮੰਜੀ ਸਾਹਿਬ ਦੀਵਾਨ ਹਾਲ ਆਇਆ ਔਰ ਉਹਨੇ ਕਿਹਾ ਜੀ ਇਹ ਮੇਰੇ ਹੀ ਪੁਲਿਸ ਤੋਂ ਗਲਤੀ ਹੋਈ ਹੈ, ਮੈਂ ਸਿੱਖ ਕੌਮ ਤੋਂ ਮਾਫੀ ਮੰਗਦਾ ਜੀ। 1982 ਦੇ ਵਿੱਚ ਲੰਡਨ ਦੇ ਵਿੱਚ ਅੱਜ ਦੇ ਦਿਨ 50,000 ਤੋਂ ਜ਼ਿਆਦਾ ਸਿੱਖਾਂ ਨੇ ਹਾਈਡ ਪਾਰਕ ਤੋਂ ਲੈ ਕੇ ਡਾਊਨ ਸਟਰੀਟ ਜਿੱਥੇ ਕਿ ਪ੍ਰਾਈਮ ਮਿਨਿਸਟਰ ਦਾ ਰੈਜ਼ੀਡੈਂਸ ਹੈ ਬਹੁਤ ਵੱਡਾ ਜਲੂਸ ਕੱਢਿਆ, ਕਿਉਂਕਿ ਇੱਕ ਮਾਂਡਲਾ ਕੇਸ ਇੱਕ ਨੌਜਵਾਨ ਬੱਚਾ ਵਕੀਲ ਦਾ ਜਿਹੜਾ ਸਕੂਲ ਗਿਆ ਤੇ ਉਹਨੂੰ ਉਹਨਾਂ ਨੇ ਕਿਹਾ ਕਿ ਜੀ ਤੂੰ ਪਟਕੇ ਦੇ ਨਾਲ ਜਾਂ ਦਸਤਾਰ ਨਾਲ ਨਹੀਂ ਆ ਸਕਦਾ, ਜਿਹੜਾ ਕੋਰਟ 'ਚ ਫੈਸਲਾ ਆਇਆ ਉਹਦੇ 'ਚ ਵੀ ਉਹਨਾਂ ਨੇ ਕਿਹਾ ਕਿ ਜੀ ਇਹ ਸਿੱਖ ਅਲੱਗ ਰੇਸ ਨਹੀਂ ਨੇ, ਇਸ ਲਈ ਇਹ ਕੋਈ ਰੇਸ਼ੀਅਲ ਡਿਸਕ੍ਰਿਮੀਨੇਸ਼ਨ ਨਹੀਂ ਹੈ। ਸੋ 50,000 ਸਿੱਖਾਂ ਨੇ ਜਿਹੜਾ ਉਹ ਮਾਰਚ ਕੀਤਾ। ਬਾਅਦ ਦੇ ਵਿੱਚ ਇੰਗਲੈਂਡ ਦੇ ਹਾਊਸ ਆਫ ਲਾਰਡਸ ਨੇ ਜੂਨ 83 ਦੇ ਵਿੱਚ ਇਹ ਫਿਰ ਇੱਕ ਜਿਹੜਾ ਉਹ ਪਾਸ ਕੀਤਾ ਸੀ ਕਿ ਸਿੱਖ ਸਾਰੇ ਰੇਸ, ਸਿੱਖ ਇੱਕ ਅਲੱਗ ਨਸਲ ਵੀ ਹੈ ਔਰ ਧਰਮ ਵੀ ਹੈ। ਔਰ ਮੈਨੂੰ ਯਾਦ ਹੈ ਕਿ ਜਿੱਦਣ ਇਹ ਖਬਰ ਆਈ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ ਜਿਹੜੇ ਨੇ ਉਦੋਂ ਅਜੇ ਲੰਗਰ ਹਾਲ ਦੇ ਉੱਪਰ ਹੀ ਹੁੰਦੇ ਸਨ, ਮੈਂ ਵੀ ਉਸ ਇਕੱਠ ਦੇ ਵਿੱਚ ਮੌਜੂਦ ਸੀ। ਸੋ ਉਹਨਾਂ ਨੇ ਮੁਬਾਰਕਬਾਦ ਦਿੰਦਿਆਂ ਉਹਨਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਦੇਖੋ ਇੰਗਲੈਂਡ 'ਚ ਉਹਨਾਂ ਦੀ ਜਿਹੜੀ ਹਾਊਸ ਆਫ ਲਾਰਡਸ ਆ ਉਹਨਾਂ ਨੇ ਮੰਨ ਲਿਆ ਕਿ ਸਿੱਖ ਇੱਕ ਵੱਖਰੀ ਰੇਸ ਵੀ ਨੇ, ਨਸਲ ਵੀ ਨੇ, ਤੇ ਤੁਹਾਨੂੰ ਕੀ ਤਕਲੀਫ ਹੈ ਵੀ ਤੁਸੀਂ ਸਿੱਖਾਂ ਨੂੰ ਵੱਖਰੀ ਕੌਮ ਨਹੀਂ ਮੰਨਦੇ, ਤੁਸੀਂ ਆਰਟੀਕਲ 25 'ਚ ਸਾਨੂੰ ਹਿੰਦੂ ਬਣਾਇਆ ਹੋਇਆ। ਸੋ ਇਹ ਵਾਕਿਆ ਜਿਹੜਾ ਸਿੱਖਾਂ ਦਾ ਪ੍ਰੋਟੈਸਟ ਸੀ ਇਹ 1982 'ਚ ਹੋਇਆ। ਵਰਲਡ ਹਿਸਟਰੀ ਦੇ ਹਵਾਲੇ ਨਾਲ 680 ਦੇ ਵਿੱਚ ਅੱਜ ਦੇ ਦਿਨ ਕਰਬਲਾ ਦੀ ਜੰਗ ਹੋਈ, ਜਿਸ ਦੇ ਵਿੱਚ ਹਜ਼ਰਤ ਸਾਹਿਬ ਦੇ ਦੋਤੇ ਹੁਸੈਨ ਮਾਰੇ ਗਏ। ਸੋ ਜਿਹੜਾ ਯਜ਼ੀਦ ਜਿਹਨੂੰ ਅੱਜ ਵੀ ਇਸਲਾਮ 'ਚ ਇੱਕ ਮਾੜਾ ਨਾਮ ਮੰਨਿਆ ਜਾਂਦਾ ਹੈ, ਉਸ ਨੇ ਧੋਖੇ ਦੇ ਨਾਲ ਉਹ ਲੜਾਈ ਜਿੱਤੀ। 1868 ਦੇ ਵਿੱਚ ਕਿਊਬਾ ਨੇ ਸਪੇਨ ਦੇ ਖਿਲਾਫ ਰਿਵੋਲਟ ਕੀਤਾ, ਕਿਉਂਕਿ ਸਾਰਾ ਸਾਊਥ ਅਮਰੀਕਾ ਸਪੇਨ ਦੇ ਕਬਜ਼ੇ 'ਚ ਸੀ। 1874 'ਚ ਫਿਜੀ ਬ੍ਰਿਟਿਸ਼ ਰਾਜ ਦਾ ਹਿੱਸਾ ਬਣਿਆ। 1892 'ਚ ਹਾਂਗਕਾਂਗ ਦੀ ਕ੍ਰਿਕਟ ਟੀਮ ਮੈਚ ਖੇਡਣ ਗਈ ਸੀ ਤੇ ਉਹ ਸਾਰੀ ਦੀ ਸਾਰੀ ਜਿਹੜੀ ਹੈ ਸ਼ਿਪਰੈਕ ਹੋਈ ਔਰ ਤਾਈਵਾਨ ਦੇ ਉਸ ਸਮੁੰਦਰ ਦੇ ਵਿੱਚ ਡੁੱਬ ਕੇ ਮਰ ਗਈ ਸੀ। 1911 ਦੇ ਵਿੱਚ ਪਨਾਮਾ ਨਹਿਰ ਪਹਿਲੀ ਵਾਰ ਖੁੱਲ੍ਹੀ ਤਾਂ ਕਿ ਸਮੁੰਦਰੀ ਜਹਾਜ਼ਾਂ ਦੀ ਆਵਾਜਾਈ ਸ਼ੁਰੂ ਹੋਈ। 1943 'ਚ ਚਿਆਂਗ ਕਾਈ ਸ਼ੇਕ
ਜਿਹਨੂੰ ਬਾਅਦ 'ਚ ਮਾਓ ਸੇ ਤੁੰਗ ਨੇ ਚੀਨ 'ਚੋਂ ਬਾਹਰ ਕੱਢਿਆ, ਉਹ ਚੀਨ ਦਾ ਪ੍ਰੈਜ਼ੀਡੈਂਟ ਬਣਿਆ। ਜੀ 1963 'ਚ ਇਟਲੀ ਦੇ ਵਿੱਚ ਇੱਕ ਡੈਮ ਜਿਹੜਾ ਉਹ ਬਸਟ ਹੋਇਆ ਤੇ 3000 ਲੋਕ ਉਹਦੇ 'ਚ ਰੁੜ ਗਏ ਸੀ। ਉਹਨੇ ਭਾਖੜਾ ਵੀ ਸਾਡੇ ਸਿਰ ਤੇ ਲਿਆ ਕੇ ਬਿਠਾਇਆ ਹੋਇਆ ਹੈ। ਪਤਾ ਨਹੀਂ ਇਹਦੋਂ ਜਦੋਂ ਬਸਟ ਹੋਇਆ ਇਹਨੇ ਸਾਰਾ ਕੁਝ ਹੀ ਰੋੜ ਕੇ ਲੈ ਜਾਣਾ। ਔਰ ਉਦੋਂ ਉਸ ਜ਼ਮਾਨੇ 'ਚ ਸੋਵੀਅਤ ਯੂਨੀਅਨ ਦਾ ਪ੍ਰੈਜ਼ੀਡੈਂਟ ਆਇਆ ਇੰਡੀਆ ਦੇ ਦੌਰੇ ਤੇ, ਉਹਨੇ ਨਹਿਰੂ ਨੂੰ ਕਿਹਾ ਕੀ ਬਣਾਇਆ ਵੀ ਇਹ ਤਾਂ ਕਿਸੇ ਵੇਲੇ ਵੀ ਐਨਮੀ ਦਾ ਟਾਰਗੇਟ ਹੋ ਸਕਦਾ। ਸੋ ਇਟਲੀ ਦੇ ਵਿੱਚ ਇਸ ਕਿਸਮ ਦਾ ਹੀ ਜਿਹੜਾ ਉੱਥੇ ਤਾਂ ਕੁਦਰਤੀ ਬਸਟ ਹੋਇਆ ਸੀ। ਸੋ 3000 ਲੋਕ ਰੁੜ ਗਏ ਸੀ। 1970 ਦੇ ਵਿੱਚ ਫਿਜੀ ਨੇ ਬ੍ਰਿਟਨ ਤੋਂ ਆਜ਼ਾਦੀ ਲਈ। 1975 ਚ ਇਜ਼ਰਾਈਲ ਨੇ ਜਿਹੜਾ ਇਜਿਪਟ ਦੇ ਨਾਲ ਜਿਹੜਾ ਸਿਨਾਈ ਅਕੋਰਡ ਸਾਈਨ ਕੀਤਾ। ਇਹ ਵੱਖਰੀ ਗੱਲ ਹੈ ਵੀ ਸਾਈਨ ਕਰਨ ਵਾਲਾ ਇਜਿਪਟ ਦਾ ਜਿਹੜਾ ਪ੍ਰੈਜ਼ੀਡੈਂਟ ਸੀ ਅਨਵਰ ਸਾਦਾਤ, ਉਹ ਮਾਰਿਆ ਗਿਆ। ਉਹਨੂੰ ਪੈਰੇਡ ਗਰਾਊਂਡ ਦੇ ਵਿੱਚ ਇੱਕ ਸਪਾਈ ਨੇ ਉਡਾ ਦਿੱਤਾ। ਔਰ ਅੱਜ ਦੇ ਦਿਨ ਜਿਹੜੀਆਂ ਨੇ ਅਨਵਰ ਸਾਦਾਤ ਦੀਆਂ ਫਿਊਨਰਲ ਸਰਵਿਸਿਜ਼ ਜਿਹੜੀਆਂ ਉਹ ਕਾਇਰੋ ਇਜਿਪਟ ਦੇ ਵਿੱਚ ਹੋਈਆਂ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਅੱਜ ਦੇ ਦਿਨ ਦੀ ਅਹਿਮੀਅਤ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ। ਤੇ ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਰਾਹੁਲ ਗਾਂਧੀ ਨੇ ਕਿਹਾ ਹੈ ਕਿ ਮਨਮੋਹਨ ਸਿੰਘ ਮੇਰੇ ਸਿਆਸੀ ਗੁਰੂ ਹਨ, ਇਸ ਬਾਰੇ ਤੁਹਾਡੇ ਕੀ ਕਮੈਂਟਸ ਹਨ? ਪੰਜਾਬੀ ਦਾ ਇੱਕ ਅਖਾਣ ਹੈ ਵੀ ਗੁਰੂ ਜਿਨ੍ਹਾਂ ਦੇ ਉੱਡਣੇ ਚੇਲੇ ਜਾਣ ਛੜਪ। ਜੋ ਜਿਹਾ ਉਹ ਬਾਬੂ, ਉਹ ਜਿਹਾ ਇਹ ਬੱਬੂ। ਹੁਣ ਬੱਬੂ ਦਾ ਗੁਰੂ ਬਾਬੂ। ਮਨਮੋਹਨ ਸਿੰਘ ਕਿਹੜੇ ਲੀਡਰਾਂ ਚੋਂ ਲੀਡਰ, ਕਿਹੜੇ ਸਿਆਸਤਦਾਨਾਂ ਚੋਂ ਸਿਆਸਤਦਾਨ। ਅਮਰੀਕਾ 'ਚ ਇੱਕ ਫਰੇਜ਼ ਹੁੰਦਾ ਹੈ ਕਿ ਹੀ ਹੈਜ਼ ਨਾਟ ਬੀਨ ਇਲੈਕਟਡ ਈਵਨ ਏ ਡੌਗ ਕੈਚਰ। ਇੱਥੇ ਜਿਹੜਾ ਨਾ ਕੁੱਤੇ ਫੜਨ ਵਾਲੇ ਹੁੰਦੇ ਨੇ ਉਹ ਵੀ ਚੋਣ ਹੁੰਦੀ ਹੈ ਉਹਦੀ। ਮਨਮੋਹਨ ਸਿੰਘ ਨੇ ਜ਼ਿੰਦਗੀ 'ਚ ਇੱਕੋ ਵਾਰੀ ਪਾਰਲੀਮੈਂਟ ਦੀ ਚੋਣ ਲੜੀ ਹੈ ਦਿੱਲੀ ਤੋਂ, ਉਦੋਂ ਹੀ ਹਾਰਿਆ। ਸੋ ਝੂਠਾ ਐਡਰੈਸ ਉੱਥੋਂ ਅਸਾਮ 'ਚ ਦੇ ਕੇ ਕਿ ਜੀ ਮੈਂ ਅਸਾਮ ਦਾ ਵਾਸੀ ਹਾਂ, ਉੱਥੋਂ ਰਾਜ ਸਭਾ ਦਾ ਮੈਂਬਰ ਉਹਨੂੰ ਬਣਾਉਂਦੇ ਨੇ। ਸੋ ਇਸੇ ਤਰ੍ਹਾਂ ਰਾਹੁਲ ਗਾਂਧੀ ਵੀ ਚੋਰ ਦਰਵਾਜ਼ੇ ਰਾਹੀਂ ਆ ਰਿਹਾ। ਇਹਨੂੰ ਵੀ ਬਾਬੂ ਨੂੰ ਲਿਆਂਦਾ ਹੈ। ਵਰਲਡ ਬੈਂਕ 'ਚ ਕੰਮ ਕਰਦਾ ਸੀ ਮਨਮੋਹਨ ਸਿੰਘ, ਲੈ ਗਏ। ਪਹਿਲਾਂ ਨਰਸਿਮਹਾ ਰਾਓ ਨੇ ਵਰਤਿਆ, ਹੁਣ ਇਹ ਸੋਨੀਆ ਗਾਂਧੀ ਨੇ ਰੱਖਿਆ ਸੀਟ ਵਾਰਮਰ ਆਪਣੇ ਨਲਾਇਕ ਮੁੰਡੇ ਨੂੰ ਅੱਗੇ ਲਿਆਉਣ ਲਈ। ਸੋ ਉਹ ਨਲਾਇਕ ਕਹਿੰਦਾ ਇਹ ਬਾਬੂ ਮੇਰਾ ਰਾਜਸੀ ਗੁਰੂ ਹੈ। ਸੋ ਮੈਨੂੰ ਖਬਰ ਪੜ੍ਹ ਕੇ ਜਿਹੜਾ ਆਈ ਸਮਾਈਲਡ। ਮੈਂ ਕਿਹਾ ਕਿ ਵੀ ਇਹ ਕਹਿੰਦੇ ਨੇ ਅਜੇ ਹਫਤਾ ਨਹੀਂ ਬੀਤਿਆ ਜਦੋਂ ਉਹਨੇ ਉਹ ਆਰਡੀਨੈਂਸ ਜਿਹੜਾ ਕੈਬਨਿਟ ਨੇ ਪਾਸ ਕੀਤਾ ਸੀ मनमोहन सिंह की क्यादत थले, उन्होंने कहा सी ये बकवास है, इसको फाड़ के डस्टबिन में फेंक दो। उदों ने सी सियासी गुरु मनमोहन सिंह के भाई तेरे गुरु ने पास किया, तू चंगा चेला है, तू अपने गुरु की कैबिनेट दे पास किते नूं कहंदा बकवास है तो इनू सुट दो। सो ये बेचारा इनू ये राहुल गांधी तो जिहड़ा एक मुहम्मद शाह रंगीला मुगल डायनेस्टी च आया तो किसी ने कोई कदे चमड़े के सिक्के चलाते जां दूजा जे किते ये बन गया तो फिर इदा ही है, पता नहीं किहदे सिक्के चला देने ने इन्हें ते कदों जहाज लैके किधर नूं इन्हें चले जाना। सो धन है इहदा गुरु भी तो धन है ये। जी बिल्कुल डॉक्टर साहब, प्रोग्राम के अखीर विच साडे दर्शकां नूं दसो अज दा विचार। अज दे विचार लई असीं श्लोक वारां ते वधीक गुरु अमरदास जी दी बाणी दे 3 श्लोक 16, 17, 18 नंबर चुने ने। इन्हां दे विच गुरु साहब ने ਉਹ ਅਵਸਥਾ ਜਦੋਂ ਕਿ ਨਿਰੰਕਾਰ ਦੇ ਨਾਲ ਇਕਮਿਕਤਾ ਹੋ ਜਾਂਦੀ ਹੈ, ਸਹਿਜ ਦੇ ਵਿੱਚ ਅਕਾਲ ਪੁਰਖ ਜਿਹੜੇ ਨੇ ਉਹ ਅੰਦਰ ਆਵਸਤੇ ਨੇ ਜੀ, ਜਿਸ ਦੇ ਲਈ ਕਈ ਵਾਰੀ 10ਵਾਂ ਦੁਆਰ ਖੁੱਲ੍ਹਣਾ ਵੀ ਸ਼ਬਦ ਵਰਤਿਆ ਜਾਂਦਾ ਹੈ। ਹਾਲਾਂ ਇਹਨੂੰ ਵੀ ਇੱਕ ਪਖੰਡ ਬਣਾ ਲਿਆ ਹੈ ਜੋਗੀ ਭਜਨ ਵਾਲਿਆਂ ਨੇ ਜੀ, ਕੁੰਡਲਨੀ ਯੋਗਾ ਕਿ ਜੀ ਉਹ ਇੱਦਾਂ ਜਿਵੇਂ ਕੋਇਲ ਕਰਕੇ ਸੱਪ ਪਿਆ ਵਲ ਪਾ ਕੇ ਤੇ ਉਹ ਕੁੰਡਲਨੀ ਦਾ ਖੁੱਲ੍ਹਣਾ ਇਹੀ ਹੈ ਕਿ ਸੱਪ ਦੀ ਜਿਹੜੀ ਉਹ ਵਲ ਹੈ ਉਹਨੂੰ ਖੋਲ੍ਹਣਾ, ਸਿੱਧਾ ਹੋ ਜਾਏਗਾ 10ਵਾਂ ਦੁਆਰ। ਜੋਗੀਆਂ ਦੇ ਸਾਰੇ ਮਤ ਇੰਗਲਾ ਪਿੜਾ ਇਹ ਉਹ ਇੱਦਾਂ ਦੇ ਉਹਨਾਂ ਦਾ ਵਰਤ ਕੇ, ਲੇਕਿਨ ਗੁਰਮਤ ਦੇ ਸਿਧਾਂਤ ਮੁਤਾਬਕ ਇਹ ਤੁਹਾਡੀ ਉਹ ਅਵਸਥਾ ਹੈ ਜਿੱਥੇ ਫਿਰ ਭੁੱਖ ਪਿਆਸ ਕੁਛ ਨਹੀਂ ਹੈ, ਦੁੱਖ ਸੁੱਖ ਕੁਛ ਨਹੀਂ ਹੈ, ਆਨੰਦ ਦੀ ਅਵਸਥਾ ਹੈ। ਔਰ ਇਹ ਪ੍ਰਭੂ ਪਿਆਰ ਦੀ ਇੰਤਹਾ ਹੈ ਜਦੋਂ ਕਿ ਤੁਸੀਂ ਪ੍ਰਭੂ ਦਾ ਹੀ ਹਿੱਸਾ ਬਣ ਜਾਂਦੇ ਹੋ, ਰੱਬ ਦਾ ਹੀ ਜਿਹੜਾ ਉਹ ਉਹਦੇ ਨਾਲ ਇਕਮਿਕਤਾ ਹਾਸਲ ਕਰ ਲੈਂਦੇ ਹੋ। ਸੋ ਗੁਰੂ ਸਾਹਿਬ ਫਰਮਾਉਂਦੇ ਨੇ ਗੁਰਮੁਖ अंतर सहज है, मन चढ़िया 10वें आकाश, तिथै ऊंग न भुख है, हर अमृत नाम सुखवास, नानक दुख सुख व्यापत नहीं, जिथै आत्म राम प्रगास। कि जदों गुरमुख के अंदर सहज वो अवस्था आ जाती है, मन उसका 10वें आसमान ते पहुँच जाता है, रब की दरगाह का उन्होंने एहसास होंदा है। ਉਸ ਨੂੰ ਊਂਘ ਨੀਂਦ ਨੂੰ ਕਹਿੰਦੇ ਨੇ, ਉਹਨੂੰ ਨੀਂਦ ਭੁੱਖ ਸਤਾਉਂਦੀ ਨਹੀਂ ਹੈ, ਉੱਥੇ ਹਮੇਸ਼ਾ ਉਸ ਰੱਬ ਦੀ ਯਾਦ ਦਾ ਚਾਨਣ ਰਹਿੰਦਾ ਔਰ ਉੱਥੇ ਕੋਈ ਦੁੱਖ ਸੁੱਖ ਨਹੀਂ ਮਹਿਸੂਸ ਹੁੰਦਾ, ਜਿੱਥੇ ਕਿ ਨਿਰੰਕਾਰ ਦਾ ਆਪਣਾ ਪਵਿੱਤਰ ਨਾਮ ਅੰਮ੍ਰਿਤ ਨਾਮ ਜਿਹੜਾ ਉਹ ਆ ਕੇ ਵਸਦਾ।
जी 17वां श्लोक है, काम क्रोध का चोलड़ा सब गल आए पाए, एक उपजै एक बिनस जाए, हुक्मे आवे जाए, जम्मण मरण न चुके, रंग लगा दूजै पाए, बंधन बंद पवाईयन, करना कछु ना नाए। जी ਕਿ ਅਸੀਂ ਸਾਰਿਆਂ ਨੇ ਕਾਮ ਕ੍ਰੋਧ ਦਾ ਚੋਲਾ ਪਾਇਆ ਹੋਇਆ। ਇਹ ਸਰੀਰ ਨੂੰ ਹੀ ਚੋਲਾ ਕਿਹਾ ਕਿਉਂਕਿ ਸਰੀਰ ਆਪਣੇ ਆਪ 'ਚ ਇੱਕ ਕੱਪੜਾ ਹੈ। जी ਇਸ ਚੋਲੇ ਦੇ ਅੰਦਰ ਆਤਮਾ ਆਉਂਦੀ ਹੈ ਤੇ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਕਾਮ ਕ੍ਰੋਧ, ਸੈਕਸ਼ੂਅਲ ਡਿਜ਼ਾਇਰਸ, ਗੁੱਸਾ, ਰੇਜ, जी ਇਹ ਸਾਡੇ ਸਭ 'ਚ ਹੈ ਕਿਉਂਕਿ ਇਹ ਜਨਮ ਦੇ ਨਾਲ ਹੀ ਬੱਚੇ ਬੱਚੀ ਦੇ ਉਸ ਦੇ ਨਾਲ ਪੈਦਾ ਹੁੰਦਾ ਹੈ। ਕਾਮ ਕ੍ਰੋਧ ਕਾ ਚੋਲੜਾ ਸਭ ਗਲ ਆਏ ਪਾਏ, ਜਿਹੜੇ ਆਉਂਦੇ ਨੇ, ਜਿਹੜੇ ਜਨਮ ਲੈਂਦੇ ਨੇ ਮਨੁੱਖ, ਉਹਨਾਂ ਦੇ ਅੰਦਰ ਇਹ ਡਿਜ਼ਾਇਰਸ, ਇਹ ਇੱਛਾਵਾਂ ਹੁੰਦੀਆਂ ਨੇ। जी ਇੱਕ ਉਪਜੈ ਇੱਕ ਬਿਨਸ ਜਾਏ, ਹੁਕਮੇ ਆਵੇ ਜਾਏ। ਤੇ ਉਹਨਾਂ ਡਿਜ਼ਾਇਰਸ ਦੇ ਵਿੱਚ ਅਸੀਂ ਜਿਉਂਦੇ ਹਾਂ। ਕੋਈ ਜੋ ਮਰ ਜਾਂਦਾ ਹੈ, ਕੋਈ ਨਵਾਂ ਆ ਜਾਂਦਾ ਹੈ, ਪਰ ਉਹਨਾਂ ਡਿਜ਼ਾਇਰਸ ਚੋਂ ਉਹ ਆਉਂਦੇ ਜਾਂਦੇ ਨੇ, ਆਵਾਗਾਉਣ ਉਹਨਾਂ ਦਾ ਰਹਿੰਦਾ ਹੈ। ਜੀ। ਪਰ ਜੰਮਣ ਮਰਨ ਨਾ ਚੁੱਕੇ, ਰੰਗ ਲੱਗਾ ਦੂਜੇ ਪਾਏ, ਕਿਉਂਕਿ ਇਹ ਡਿਜ਼ਾਇਰਸ ਦਾ ਚੋਲਾ ਹੈ, ਇਸ ਦੇ ਵਿੱਚ ਅਸੀਂ ਜਿਉਂਦੇ ਹਾਂ। ਇਸ ਲਈ ਜੰਮਣਾ ਮਰਨਾ ਮੁੱਕਦਾ ਨਹੀਂ ਹੈ। ਰੰਗ ਲੱਗਾ ਦੂਜੇ ਭਾਏ, ਅਸੀਂ ਦੁਬਿਧਾ ਦਾ ਡਿਊਐਲਿਟੀ ਦੇ ਵਿੱਚ ਇੰਬਾਈਬ ਹੁੰਦੇ ਹਾਂ, ਉਹਦੇ 'ਚ ਅਸੀਂ ਫਸੇ ਹੁੰਦੇ ਹਾਂ। जी ਬੰਧਨ ਬੰਦ ਪਵਾਈਨ, ਕਰਨਾ ਕਛੂ ਨਾ ਹੈ, ਕਿ ਵੀ ਉਹ ਜਿਹੜੇ ਨੇ ਸਾਰੇ ਉਹਨਾਂ ਬੰਧਨਾਂ ਵਿੱਚ ਬੱਝੇ ਘੁੰਮ ਰਹੇ ਨੇ, ਉਹਨਾਂ ਦੇ ਹੱਥ ਵਸ ਕੁਛ ਨਹੀਂ ਹੁੰਦਾ। ਔਰ ਕਨਕਲੂਡ ਕੀਤਾ ਹੈ, जी ਜਿਨ ਕੋ ਕਿਰਪਾ ਧਾਰੀਅਨ, ਤਿਨਾ ਸਤਿਗੁਰ ਮਿਲਿਆ ਆਏ, ਸਤਿਗੁਰ ਮਿਲੈ ਉਲਟੀ ਪਈ, ਮਰ ਜੀਵਿਆ ਸਹਿਜ ਸੁਭਾਏ, ਨਾਨਕ ਭਗਤੀ ਰਤਿਆਂ ਹਰ ਹਰ ਨਾਮ ਸਮਾਏ। जी ਕਿ ਜਿਨ੍ਹਾਂ ਦੇ ਉੱਤੇ ਨਿਰੰਕਾਰ ਦੀ ਕਿਰਪਾ ਹੁੰਦੀ ਹੈ, ਉਹਨਾਂ ਨੂੰ ਸਤਿਗੁਰੂ ਮਿਲ ਜਾਂਦੇ ਨੇ। ਤੇ ਜਦੋਂ ਸਤਿਗੁਰੂ ਮਿਲ ਜਾਂਦੇ ਨੇ, ਸਤਿਗੁਰੂ ਮਿਲਿਆ ਉਲਟੀ ਪਈ, ਫਿਰ ਸੰਸਾਰ ਤੋਂ ਮਨ ਉਚਾਟ ਹੋ ਜਾਂਦਾ ਹੈ। ਜੀ। ਮਰ ਜੀਵਿਆ ਸਹਿਜ ਸੁਭਾਏ, ਉਹ ਜਿਉਂਦੇ ਪਰ ਆਪਣੇ ਹੰਕਾਰ ਨੂੰ ਮਾਰ ਕੇ, ਆਪਣੀ ਹਉਮੈ ਨੂੰ ਮਾਰ ਕੇ, ਆਪਣੀ ਦੁਬਿਧਾ ਨੂੰ ਮਾਰ ਕੇ, ਆਪਣੇ ਦੂਜੇ ਭਾਅ ਨੂੰ ਮਾਰ ਕੇ, ਜਿਹੜਾ ਉਹਨਾਂ ਨੇ ਦੂਸਰੇ ਸ਼ਲੋਕ 'ਚ ਕਿਹਾ ਸੀ, जी ਨਾਨਕ ਭਗਤੀ ਰਤਿਆਂ ਹਰ ਹਰ ਨਾਮ ਸਮਾਏ। ਐਸਾ ਮਨੁੱਖ, ਐਸਾ ਇਨਸਾਨ ਉਸ ਨਿਰੰਕਾਰ ਦੀ ਬੰਦਗੀ ਦੇ ਵਿੱਚ ਚਤੇ ਪੈਰ, ਅੱਠੇ ਪੈਰ ਰੰਗਿਆ ਹੁੰਦਾ ਹੈ। जी ਔਰ ਉਹ ਜਿਹੜਾ ਰੰਗਿਆ ਇਨਸਾਨ ਹੈ, ਉਹ ਹਰੀ ਦੇ ਨਾਮ ਦੇ ਵਿੱਚ ਹੀ ਸਮਾ ਜਾਂਦਾ ਹੈ। ਫਿਰ ਉਹ ਅਵਸਥਾ ਹੁੰਦੀ ਹੈ ਜਿਸ ਨੂੰ ਅਸੀਂ ਕਹਿੰਦੇ ਹਾਂ ਕਿ ਸਾਸ ਸਾਸ ਸਿਮਰੋ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਤ, ਜਾਂ ਗੁਰਮੁਖ ਰੋਮ ਰੋਮ ਹਰ ਧਿਆਵੈ। जी ਤੇ ਫਿਰ ਗੁਰਮੁਖ ਉਸ ਰੱਬ ਦਾ ਪਿਆਰਾ ਹੈ, ਹਰ ਰੋਮ ਦੇ ਨਾਲ ਵੀ ਉਸ ਪਿਆਰੇ ਨੂੰ ਯਾਦ ਕਰਦਾ ਹੈ। जी ਉਹਦਾ ਸਾਰਾ ਵਜੂਦ ਹੀ ਰੱਬ ਦਾ ਵਜੂਦ ਬਣ ਜਾਂਦਾ ਹੈ। ਰੱਬ ਦੇ ਪਿਆਰ 'ਚ ਉਹ ਸਾਰੀ ਜ਼ਿੰਦਗੀ ਗੁਜ਼ਾਰਦਾ ਹੈ। ਉਸ ਨੂੰ ਆਪਣੇ ਤੇ ਰੱਬ ਤੋਂ ਬਿਨਾ, ਆਪਣੀ ਤੇ ਕਾਇਨਾਤ ਦੇ ਵਿੱਚ ਕੋਈ ਫਰਕ ਨਜ਼ਰ ਨਹੀਂ ਆਉਂਦਾ। जी ਉਹ ਤਾਂ ਇਹ ਕਹਿੰਦਾ ਹੈ ਕਿ ਵੀ ਜਤ ਦੇਖਾਂ ਤਤ ਤੂੰ, ਜਿੱਥੇ ਮੈਂ ਦੇਖਦਾ ਉੱਥੇ ਤੂੰ ਹੀ ਹੈ। ਮੈਂ ਮੁੱਕ ਜਾਂਦੀ ਹੈ जी ਤੇ ਤੂੰ 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 ਤੂੰ, ਇਹੀ ਉਸ ਦਾ ਰਾਗ ਬਣ ਜਾਂਦਾ ਹੈ। जी ਇਹੀ ਉਸ ਦਾ ਆਲਾਪ ਹੁੰਦਾ ਹੈ, ਇਹੀ ਉਸ ਦੀ ਬੰਦਗੀ ਹੈ, ਇਹੀ ਉਸ ਦੀ ਜ਼ਿੰਦਗੀ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਵੀਰ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।